ਅਗਲੀ ਖ਼ਬਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਬਿਜ਼ਨੈਸਸ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਸਟੇਟ ਤੋਂ ਮੂਵ ਹੋ ਰਹੇ ਆ ਤੇ ਮੈਜੋਰਿਟੀ ਦੇ ਵਿੱਚ ਸਾਰੇ ਉਹ ਟੈਕਸਸ ਸਟੇਟ ਨੂੰ ਜਾ ਰਹੇ ਆ। ਟੈਕਸਸ ਉਹਨਾਂ ਦਾ ਮੇਜਰ ਡੈਸਟੀਨੇਸ਼ਨ ਬਣਿਆ ਹੋਇਆ ਹੈ। ਇਹ ਅਕਤੂਬਰ ਦੀ 2000 ਜਿਹੜੀ 22 ਦੀ ਆ ਉਹ ਰਿਪੋਰਟ ਆਈ ਹੈਗੀ ਆ। ਇਸ ਰਿਪੋਰਟ ਦੇ ਮੁਤਾਬਕ ਕਹਿੰਦੇ ਪਿਛਲੇ 3 ਸਾਲਾਂ ਦੇ ਵਿੱਚ ਕੈਲੀਫੋਰਨੀਆ ਨੇ 11 ਫੋਰਚੂਨ 1000 ਕੰਪਨੀਆਂ ਜਿਹੜੀਆਂ ਆ ਉਹ ਲੂਜ਼ ਕੀਤੀਆਂ ਆ। ਸੋ ਇਹ ਕੰਪਨੀਆਂ ਮੂਵ ਹੋਣ ਦੇ ਨਾਲ ਕੈਲੀਫੋਰਨੀਆ ਦੇ ਜਿਹੜਾ ਬਜਟ ਆ ਉਹਦੇ ਉੱਤੇ ਵੀ ਜਿਹੜਾ ਟੈਕਸਸ ਦੇ ਉੱਤੇ ਬੜਾ ਵੱਡਾ ਅਸਰ ਪਊਗਾ। ਕਹਿੰਦੇ ਵੀ ਇਸ ਜੋ ਕੰਪਨੀਆਂ ਮੂਵ ਹੋਈਆਂ ਹੈਗੀਆਂ ਆ, ਇਸ ਰਿਪੋਰਟ ਦੇ ਮੁਤਾਬਕ ਉਹਨਾਂ ਦੇ ਵਿੱਚ ਮੈਨੂਫੈਕਚਰਿੰਗ ਕੰਪਨੀਆਂ ਵੀ ਆ, ਐਰੋਸਪੇਸ, ਫਾਈਨੈਂਸ਼ੀਅਲ ਸਰਵਿਸਿਜ਼, ਰੀਅਲ ਸਟੇਟ, ਕੈਮੀਕਲ, ਹੈਲਥ ਕੇਅਰ ਤੇ ਹਾਈ ਟੈਕਨੋਲੋਜੀ ਬਿਜ਼ਨਸ ਕੰਪਨੀਆਂ ਹੈਗੀਆਂ। ਵੱਡੀਆਂ ਟੈਕ ਕੰਪਨੀ ਜਿਵੇਂ ਕਿ ਹਿਊਲਟ ਪੈਕਰਡ, ਓਰੇਕਲ, ਟੈਸਲਾ ਤੇ ਇਹ ਕੰਪਨੀਆਂ ਆਲਰੇਡੀ ਕੈਲੀਫੋਰਨੀਆ ਨੂੰ ਛੱਡ ਕੇ ਜਿਹੜੇ ਆ ਉਹਨਾਂ ਨੇ ਹੈੱਡਕੁਆਟਰ ਆਪਣੇ ਟੈਕਸਸ ਦੇ ਵਿੱਚ ਬਣਾਏ ਹੈਗੇ ਆ। ਇਸ ਤੋਂ ਬਿਨਾਂ ਇਹ ਤਾਂ ਵੱਡੇ ਸੀ, ਕਹਿੰਦੇ ਛੋਟੇ ਬਿਜ਼ਨੈਸਸ ਵੀ ਬਹੁਤ ਜ਼ਿਆਦੇ ਕੈਲੀਫੋਰਨੀਆ ਤੋਂ ਮੂਵ ਹੋਏ ਆ। ਮੇਨ ਰੀਜ਼ਨ ਇਹ ਆ ਵੀ ਰੈਗੂਲੇਟਰੀ ਨੂੰ ਲੈ ਕੇ ਰੈਗੂਲੇਸ਼ਨਸ ਇੱਥੇ ਬਹੁਤ ਜ਼ਿਆਦੇ ਹੈਗੀਆਂ। ਸੋ ਜਿਸ ਕਰਕੇ ਜੋ ਬਿਜ਼ਨੈਸਸ ਆ ਉਹ ਆਊਟ ਆਫ ਸਟੇਟ ਮੂਵ ਹੋ ਰਹੇ ਹੈਗੇ ਆ। ਯੂਐਸ ਦੀ ਸੁਪਰੀਮ ਕੋਰਟ ਨੇ ਸੈਨੇਟਰ ਲਿੰਡਸੀ ਗ੍ਰਾਹਮ ਉਹਨਾਂ ਦੀ ਉਸ ਅਪੀਲ ਨੂੰ ਜਾਂ ਮੰਗ ਨੂੰ ਨਾ ਕਰ ਦਿੱਤੀ ਹੈ, ਡਿਕਲਾਈਨ ਕਰ ਦਿੱਤਾ ਆ, ਜਿਸ ਵਿੱਚ ਲਿੰਡਸੀ ਗ੍ਰਾਹਮ ਕਹਿ ਰਹੇ ਸੀ ਵੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਡੋਨਲਡ ਟਰੰਪ ਹੁਣਾਂ ਦੀ 2020 ਇਲੈਕਸ਼ਨ ਲਾਸ ਨੂੰ ਓਵਰਟਰਨ ਕਰਨ ਦੀ ਕੋਸ਼ਿਸ਼ ਜਾਰਜੀਆ ਚੱਲੀ ਸੀ, ਉਸ ਦੀ ਜਿਹੜੀ ਚੱਲ ਰਹੀ ਆ ਉਸ ਦੀ ਗ੍ਰੈਂਡ ਜੂਰੀ ਮੂਹਰੇ ਇਹਨਾਂ ਨੂੰ ਨਾ ਪੇਸ਼ ਹੋਣਾ ਪਵੇ। ਸੁਪਰੀਮ ਕੋਰਟ ਨੇ ਇਸ ਨੂੰ ਰਿਕੁਐਸਟ ਨੂੰ ਰੱਦ ਕਰ ਦਿੱਤਾ ਆ ਤੇ ਹੁਣ ਕਹਿੰਦੇ ਆ ਵੀ ਲਿੰਡਸੀ ਗ੍ਰਾਹਮ ਉਹਨਾਂ ਨੂੰ ਇਸ ਜਿਊਰੀ ਦੇ ਮੂਹਰੇ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। ਸੋ ਲਿੰਡਸੀ ਗ੍ਰਾਹਮ ਸਾਊਥ ਕੈਰੋਲੀਨਾ ਦੇ ਵਿੱਚ ਯੂਐਸ ਸੈਨੇਟ ਨੂੰ ਰਿਪਰੈਜ਼ੈਂਟ ਜਿਹੜੇ ਉਹ ਕਰਦੇ ਆ ਤੇ ਇਨਵੈਸਟੀਗੇਸ਼ਨ ਦੇ ਉੱਤੇ ਉਹਨਾਂ ਨੇ ਕਈ ਚਿਰ ਤੋਂ ਜਿਹੜੇ ਉਹ ਸਵਾਲ ਜਿਹੜੇ ਉਹ ਕਰ ਰਹੇ ਸੀਗੇ। ਸੋ ਹੁਣ 6 ਜਨਵਰੀ ਦੇ ਬਾਅਦ ਦੇ ਵਿੱਚ ਜੋ ਕੁਛ ਵੀ ਆਪਾਂ ਵਾਪਰੇ ਤੋਂ ਪਹਿਲਾਂ ਵੀ ਜੋ ਕੁਛ ਵੀ ਜਿਹੜਾ ਉਹ ਵਾਪਰਿਆ ਸੀ, ਜਿਹੜੀਆਂ ਚੱਲ ਰਹੇ ਸੀਗੇ ਸਵਾਲ ਜਵਾਬ ਹੋ ਰਹੇ ਸੀਗੇ ਜਾਂ ਬਿਆਨਬਾਜ਼ੀਆਂ ਜਿਹੜੀਆਂ ਹੋ ਰਹੀਆਂ ਸੀ, ਉਸੇ ਮਾਮਲੇ ਵਿੱਚ ਹੀ ਹੁਣ ਜਿਹੜੇ ਪ੍ਰੋਸੀਕਿਊਟਰਸ ਆ ਜਾਰਜੀਆ ਦੇ, ਉਹਨਾਂ ਦੇ ਦੁਆਰਾ ਲਿੰਡਸੀ ਗ੍ਰਾਹਮ ਨੂੰ ਹੁਣ ਸਵਾਲ ਜਿਹੜੇ ਉਹ ਪੁੱਛੇ ਜਾਣਗੇ। ਸੋ ਗ੍ਰੈਂਡ ਜੂਰੀ ਮੂਹਰੇ ਇਹਨਾਂ ਨੂੰ ਪੇਸ਼ ਹੋਣਾ ਪੈ ਸਕਦਾ ਆ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਬੀਬੀ ਨੂੰ, ਲੇਡੀ ਨੂੰ, ਜਿਸ ਨੇ ਕਿ ਐਡਮਿਟ ਕੀਤਾ ਸੀ ਵੀ ਮੈਂ ਆਪਣੇ ਬॉयਫ੍ਰੈਂਡ ਨੂੰ ਮਾਰਿਆ ਹੈਗਾ ਆ, ਉਸ ਨੂੰ ਕਹਿੰਦੇ ਵੀ ਫ੍ਰੀ ਛੱਡਿਆ ਜਾ ਸਕਦਾ ਹੈਗਾ ਆ। ਕੋਈ ਵੀ ਡਿਸਪਿਊਟ ਨਹੀਂ ਕਰਦਾ ਵੀ ਵੈਂਡੀ ਹਾਵਰਡ ਨੇ ਆਪਣੇ ਐਕਸ ਬॉयਫ੍ਰੈਂਡ ਕੈਲੀ ਰੀਸ ਪੇਟਸ ਨੂੰ ਮਾਰ ਦਿੱਤਾ ਸੀ। ਉਸ ਟਾਈਮ ਤੇ ਮਾਰਿਆ ਸੀ ਜਦੋਂ ਉਸਦੀ ਹੀ ਟੀਨੇਜਰ ਡਾਟਰ ਨੂੰ ਮੋਲੈਸਟ ਕਰ ਰਿਹਾ ਸੀ। ਪਰ ਡਿਸਐਗਰੀਮੈਂਟ ਇਹਦੇ ਉੱਤੇ ਆ ਵੀ ਉਹਦੇ ਜਿਹੜੇ ਐਕਸ਼ਨਸ ਆ ਉਹ ਕ੍ਰਾਈਮ ਆ ਜਾਂ ਸੈਲਫ ਡਿਫੈਂਸ ਆ ਜੋ ਇਸ ਲੇਡੀ ਦੇ। ਸੋ ਪਿਛਲੇ ਹਫ਼ਤੇ ਕਰਨ ਕਾਉਂਟੀ ਦੀ ਕੈਲੀਫੋਰਨੀਆ ਜੂਰੀ ਨੇ ਹਾਵਰਡ ਨੂੰ ਅਕਵਿਟ ਕਰ ਦਿੱਤਾ ਸੀ ਮਰਡਰ ਤੋਂ, ਪਰ ਡੈਡਲੌਕ ਰਹੇ ਜਿਹੜੇ ਹੋਰ ਵੋਲੰਟੀਅਰਲੀ ਮੈਨਸਲੌਟਰ ਚਾਰਜ ਦੇ ਉੱਤੇ। ਸੋ ਜੂਰੀ ਨੇ 4 ਕਾਊਂਟ ਦੇ ਉੱਤੇ ਵੋਟ ਕੀਤਾ ਸੀ। ਫਸਟ ਡਿਗਰੀ ਮਰਡਰ ਚਾਰਜ ਜੂਰੀ ਨੂੰ ਡਿਟਰਮਨ ਕਰਨ ਦੇ ਵਿੱਚ, ਜੋ ਹਾਵਰਡ 53 ਸਾਲਾਂ ਦੀ ਆ, ਉਹਨਾਂ ਨੇ ਇਹ ਕਿਹਾ ਵੀ ਪ੍ਰੀ ਮੈਡੀਟੇਸ਼ਨ ਤੇ ਮੈਲਿਸ ਐਫਰੋਥਰੋਟ ਸੀ। ਅਸੈਂਸ਼ਲੀ ਉਹਦਾ ਇੰਟੈਂਟ ਇਹ ਸੀ ਵੀ ਉਸ ਨੂੰ ਮਾਰਨ ਦਾ। ਤੇ ਜਦੋਂ ਉਸਨੇ ਪਿਟਸ ਜੋ 57 ਸਾਲਾਂ ਦਾ ਸੀ ਉਸ ਨੂੰ ਜੂਨ 5 2019 ਨੂੰ ਮਾਰ ਦਿੱਤਾ ਸੀ। ਜੂਰੀ ਨੇ ਉਸ ਨੂੰ ਇਸ ਚਾਰਜ ਦੇ ਉੱਤੇ ਜੋ ਆ ਗਿਲਟੀ ਪਾਇਆ ਗਿਆ ਹੈਗਾ ਆ। ਸੋ ਫਾਈਨਲੀ ਕਹਿੰਦੇ ਵੀ ਹੋ ਸਕਦਾ ਵੀ ਉਹ ਉਸ ਨੂੰ ਜੇਲ੍ਹ ਨਾ ਸਰਵ ਕਰਨੀ ਪਵੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਸਟੈਨਫੋਰਡ ਤੋਂ ਜਿਹੜੀ ਇਹ ਖਬਰ ਆ ਰਹੀ ਆ, ਜਿਸ ਵਿੱਚ ਇਹ ਇਸ ਟਾਈਮ ਦੱਸਿਆ ਜਾ ਰਿਹਾ ਵੀ ਇੱਕ ਸਕੁਆਟਰ ਉਹ ਬੰਦਾ ਹੁੰਦਾ ਆ ਵੀ ਜਿਹਦੇ ਕੋਲ ਅਧਿਕਾਰ ਤਾਂ ਕੋਈ ਨਹੀਂ ਹੁੰਦਾ ਕਿਸੇ ਥਾਂ ਦਾ, ਪਰ ਬਿਨਾਂ ਅਧਿਕਾਰ ਦੇ ਉਹ ਉੱਥੇ ਰਹਿ ਰਿਹਾ ਹੁੰਦਾ ਆ। ਕਈ ਵਾਰੀ ਖਾਲੀ ਪਏ ਘਰਾਂ ਦੇ ਵਿੱਚ ਆ ਕੇ ਲੋਕ ਰਹਿਣ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਸਕੁਆਟਰ ਮੰਨਿਆ ਜਾਂਦਾ ਆ। ਇਹ ਸਕੁਆਟਰ ਜਿਹੜਾ ਇਹ ਸਟੂਡੈਂਟ ਬਣ ਕੇ ਕਹਿੰਦੇ ਆ ਸਟੈਨਫੋਰਡ ਦੇ ਕੈਂਪਸ ਦੇ ਵਿੱਚ ਤਕਰੀਬਨ 1 ਸਾਲ ਹੀ ਜਿਹੜਾ ਆ ਉਹ ਰਹਿ ਗਿਆ। ਵਿਲੀਅਮ ਕਰੀ ਨਾਂ ਦਾ ਇਹ ਬੰਦਾ ਐਲਬਾਮਾ ਤੋਂ, ਉਹਨੇ ਆ ਕੇ ਇਹ ਦਾਅਵਾ ਕੀਤਾ ਵੀ ਮੈਂ ਟਰਾਂਸਫਰ ਸਟੂਡੈਂਟ ਆ, ਜਿਹਦੀ ਅਜੇ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਨਹੀਂ ਆਈ
ਤੇ ਕਹਿੰਦੇ ਕਦੀ ਇੱਕ ਡਾਰਮ ਰੂਮ 'ਚ, ਕਦੀ ਕਿਸੇ 'ਚ 10 ਮਹੀਨੇ ਏਦਾਂ ਕਰਦਾ ਸਟੈਨਫੋਰਡ ਦੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਜਿਹੜਾ ਉਹ ਰਹਿੰਦਾ ਰਿਹਾ। ਹੁਣ ਸਵਾਲ ਤਾਂ ਹਰਜੋਤ ਸਿੰਘ ਜੀ ਪ੍ਰਸ਼ਾਸਨੀ ਵੀ ਉੱਠਦੇ ਆ ਵੀ ਤੁਸੀਂ ਇੰਨੇ ਮਹੀਨੇ ਜਿਹੜਾ ਬੰਦਾ ਕਦੀ ਕਿਤੇ ਜਿਹੜਾ ਉਹ ਰਹੀ ਜਾ ਰਿਹਾ ਆ, ਵੀ ਤੁਸੀਂ ਦੇਖਦੇ ਕੀ ਹੈਗੇ ਆ। ਯੂਨੀਵਰਸਿਟੀ ਨੇ ਕਹਿੰਦੇ ਸੈਵਰਲ ਕਈ ਜਿਹੜੀਆਂ ਆ ਸਟੇ ਅਵੇ ਲੈਟਰਸ ਜਿਹੜੀਆਂ ਉਹ ਇਸ਼ੂ ਜਿਹੜੀਆਂ ਉਹ ਕੀਤੀਆਂ ਵੀ ਟ੍ਰੈਸਪਾਸਿੰਗ ਦੇ ਲਈ ਜਿਹੜੀਆਂ ਇੱਕ ਸਾਈਟੇਸ਼ਨ ਦਿੱਤੀ ਜਾਂਦੀ ਆ, ਉਸ ਨੂੰ ਜਿਹੜਾ ਉਹ ਲੈ ਕੇ। ਸੋ ਯੂਨੀਵਰਸਿਟੀ ਪੁਲਿਸ ਨੂੰ ਲੱਗਾ ਵੀ ਕਰੀ ਜਿਹੜਾ ਆ ਇਹ ਵਿਲੀਅਮ ਕਰੀ ਇਹ ਕੈਂਪਸ ਨੂੰ ਛੱਡ ਚੁੱਕਾ ਆ, ਪਰ ਬਾਅਦ 'ਚ ਪਤਾ ਲੱਗਾ ਵੀ ਜਿਹੜਾ ਕਰੌਥਰਸ ਹਾਲ ਉੱਥੇ ਹੈਗਾ ਉਹਦੀ ਬੇਸਮੈਂਟ ਦੇ ਵਿੱਚ ਹੀ ਉਹ ਰਹੀ ਜਾ ਰਿਹਾ ਸੀਗਾ। ਸੋ ਸਟੈਨਫੋਰਡ ਡੇਲੀ ਜਿਹੜੀ ਉੱਥੋਂ ਦੀ ਯੂਨੀਵਰਸਿਟੀ ਦੀ ਅਖਬਾਰ ਆ, ਉਹਨਾਂ ਨੇ ਮੰਨਿਆ ਵੀ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਢਿੱਲ ਆ ਉਹ ਰਹੀ ਆ, ਤੇ ਦਸੰਬਰ 2021 ਤੋਂ ਇਹਨਾਂ ਨੂੰ ਪਤਾ ਸੀਗਾ ਵੀ ਇਹ ਉੱਥੇ ਸਕੁਆਟ ਕਰਕੇ ਜਿਹੜਾ ਉਹ ਰਹਿ ਰਿਹਾ ਆ। ਪ੍ਰੋਟੋਕਾਲ ਪਾਲਿਸੀਜ਼ ਹੋਣ ਦੇ ਬਾਵਜੂਦ ਵੀ ਇਹ ਬੰਦਾ ਆ ਕਹਿ ਲਓ ਵੀ ਇਹਨਾਂ ਦੀਆਂ ਅੱਖਾਂ 'ਚ ਘੱਟਾ ਪਾਉਂਦਾ ਰਿਹਾ 10 ਮਹੀਨੇ। ਜੀ।